ਆਪਣੇ ਪਿੰਡਾਂ 'ਚ ਜੇ ਕੋਈ ਕਬੂਤਰਾਂ ਦੀਆਂ ਬਾਜ਼ੀਆਂ ਚਲਾਉਂਦੇ ਆ ਉਹਨਾਂ ਨੂੰ ਵੀ ਪਤਾ ਕਬੂਤਰ ਨੂੰ ਕਿੰਨੀ ਖੁਰਾਕ ਦੇਣੀ, ਉਹਨੇ ਕਿੰਨਾ ਉੜਨਾ। ਕੀ ਇਸ ਲੈਵਲ ਦੇ ਡਾਈਟੀਸ਼ੀਅਨ ਨਾਲ ਗਏ ਨਹੀਂ ਸੀ? ਜੇ ਗਏ ਸੀ ਤਾਂ ਉਹਨਾਂ ਦਾ ਕੰਮ ਕੀ ਸੀ? ਪਹਿਲਾਂ ਹੀ ਉਹ ਇੱਕ ਆਪਣਾ ਜਿਹੜੀ ਉਹਦੀ ਕੈਟਾਗਰੀ ਸੀਗੀ 53 ਵਾਲੀ, ਉਹ ਤੋਂ ਥੱਲੇ ਉਹ ਖੇਡ ਰਹੀ ਸੀ। ਟਵੀਟ ਵੀ ਕੀਤਾ ਸੀਗਾ ਮੈਨੂੰ ਲੱਗਦਾ ਅਪ੍ਰੈਲ 2024 ਦੇ ਵਿੱਚ ਹੀ, ਜਦੋਂ ਇਹਨਾਂ ਦੇ ਟ੍ਰਾਇਲ ਵਗੈਰਾ ਚੱਲਦੇ ਆ। ਉਹ ਕਹਿੰਦੀ ਸੀ ਜਾਂ ਤਾਂ ਮੈਨੂੰ ਡੋਪ ਦਾ ਵਿੱਚ ਫਸਾ ਸਕਦੇ ਆ, ਬਕਾਇਦਾ ਉਹਨੇ ਕੀਤਾ ਹੈ ਨਾ। ਕਿਤੇ ਨਾ ਕਿਤੇ ਉਹ ਇੱਕ ਮਾਨਸਿਕ ਪੀੜਾ ਤੋਂ ਤਾਂ ਗੁਜ਼ਰੇ ਰਹੀ ਸੀ ਕੁੜੀ, ਹੈ ਨਾ। ਦੇਖੋ ਜਵਾਬਦੇਹੀ ਤਾਂ ਇਹਦੇ ਵਿੱਚ ਸਿੱਧੀ ਡਾਈਟੀਸ਼ੀਅਨ ਦੀ ਹੈਗੀ ਆ ਨਾ। ਜਿਹੜੇ ਬੰਦਿਆਂ ਨੇ ਇਹ ਤੈਅ ਕਰਨਾ ਉਹਨੇ ਕਿੰਨਾ ਖਾਣਾ ਕਿੰਨਾ ਨਹੀਂ, ਉਹ ਬੰਦੇ ਉੱਥੇ ਸੀਗੇ ਜਾਂ ਗੈਰ ਹਾਜ਼ਰ ਸੀ, ਜਾਂ ਜਿਹੜਾ ਐਥਲੀਟ ਸੀ ਉਹ ਆਪਣਾ ਆਪ ਹੀ ਦੇਖ ਰਿਹਾ ਸੀਗਾ। ਇਹ ਤਾਂ ਉਹ ਜਿਹੜੀ ਟੀਮ ਨਾਲ ਗਈ ਉਹ ਬਾਖੂਬੀ ਦੱਸ ਸਕਦੀ ਆ। ਚਾਹੇ ਕੋਈ ਖੇਡਾਂ 'ਚ ਵਿਚਾਰਾ ਜਾਂਦਾ, ਮਿਡਲ ਕਲਾਸ ਬੰਦਾ ਜਾਂਦਾ, ਕੋਈ ਜਿਹੜਾ ਪਹਿਲੇ ਖਰਾ ਉਹ ਤਾਂ ਜਾਂਦਾ ਹੀ ਨਹੀਂਗਾ, ਜਾਂ ਕੋਈ ਪੜ੍ਹਾਈ ਵੱਲੋਂ ਪਹਿਲਾਂ ਜਾਂਦਾ, ਉਹਦਾ ਇੱਕੋ ਹੀ ਏਮ ਹੁੰਦਾ ਸਰਕਾਰੀ ਨੌਕਰੀ ਮਿਲੇ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਓਲੰਪਿਕ ਦੇ ਬਿਲਕੁਲ ਆਖਰੀ ਪੜਾਅ ਚੱਲ ਰਿਹਾ ਹੈ ਤੇ ਹੁਣ ਸਮਾਪਤੀ ਹੋਣ ਵਾਲੀ ਹੈ ਓਲੰਪਿਕ ਦੀ। ਪਰ ਭਾਰਤ ਦੇ ਲਈ ਇਹ ਓਲੰਪਿਕ ਜਿੱਥੇ ਬਹੁਤ ਸਾਰੀਆਂ ਯਾਦਾਂ ਸੰਜੋ ਕੇ ਗਿਆ, ਉੱਥੇ ਹੀ ਇਸ ਓਲੰਪਿਕ ਨੇ ਇੱਕ ਬਹੁਤ ਹੀ ਵੱਡਾ ਦਰਦ ਜਾਂ ਕਹਿ ਲਈਏ ਜ਼ਖਮ ਭਾਰਤੀਆਂ ਨੂੰ ਅਤੇ ਖਾਸ ਤੌਰ ਤੇ ਨਾਰਥ ਇੰਡੀਆ ਵਾਲੇ ਪਾਸੇ ਨੂੰ ਦਿੱਤਾ ਹੈ। ਉਹ ਹੈ ਵਿਨੇਸ਼ ਫੋਗਾਟ ਦਾ ਡਿਸਕੁਆਲੀਫਾਈ ਹੋ ਜਾਣਾ ਫਾਈਨਲ ਰਾਉਂਡ ਦੇ ਵਿੱਚ ਪਹੁੰਚ ਕੇ। ਇਸ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਬਾਈ ਮਨਦੀਪ ਹੋਣੀ ਮੌਜੂਦ ਨੇ। ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਨੇ। ਇਹਨਾਂ ਦੇ ਕੋਲੋਂ ਜਾਣਦੇ ਆ ਜਿਹੜੇ ਬਹੁਤ ਸਾਰੇ ਆਪਣੇ ਤੁੱਕੇ ਵੀ ਲਾਏ ਜਾ ਰਹੇ ਨੇ, ਜਾਂ ਬਹੁਤ ਸਾਰੀਆਂ ਇਸ ਦੇ ਪਿੱਛੇ ਸਾਜ਼ਿਸ਼ਾਂ ਦੱਸੀਆਂ ਜਾ ਰਹੀਆਂ ਨੇ, ਜਾਂ ਟੈਕਨੀਕੈਲਿਟੀ ਕੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਨੇ ਤੁਹਾਡਾ ਜੀ। ਤੁਸੀਂ ਵਿਨੇਸ਼ ਫੋਗਾਟ ਬਾਰੇ ਵੀ ਸੁਣਿਆ ਹੋਊਗਾ, ਸਾਰੀਆਂ ਘਟਨਾਵਾਂ ਵੀ ਸੁਣੀਆਂ ਹੋਣਗੀਆਂ ਜੋ ਕੁਝ ਉੱਥੇ ਹੋਇਆ। ਕੀ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਇਸ ਸਮੇਂ ਆ ਰਹੇ ਨੇ ਜਦੋਂ ਉਹ ਡਿਸਕੁਆਲੀਫਾਈ ਹੋ ਗਏ ਨੇ? ਇਸ ਦੇ ਪਿੱਛੇ ਤੁਸੀਂ ਤੰਤਰ ਕੀ ਦੇਖਦੇ ਹੋ? ਦੇਖੋ ਡਿਸਕੁਆਲੀਫਾਈ ਉਹ ਹੋ ਗਈ ਕੁੜੀ, ਹੈ ਨਾ, ਠੀਕ ਆ, ਪਰ ਜਿਹੜਾ ਉਹਦੇ ਪਿੱਛੇ ਕਾਰਨ ਜੋ ਮੈਨੂੰ ਨਜ਼ਰ ਆ ਰਿਹਾ ਹੈ ਨਾ ਕਿਤੇ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਕੁਛ ਨਾ ਕੁਛ ਛੁਪੀਆਂ ਚੀਜ਼ਾਂ ਹੈਗੀਆਂ ਜ਼ਰੂਰ ਆ। ਕਿਉਂਕਿ ਐਡੇ ਵੱਡੇ ਐਥਲੀਟ ਆ ਤੇ ਉਹਨਾਂ ਦੇ ਨਾਲ ਕੋਈ ਡਾਈਟੀਸ਼ੀਅਨ ਇਸ ਲੈਵਲ ਦਾ ਹੈ ਹੀ ਨਹੀਂਗਾ ਜਿਹਨੂੰ ਪਤਾ ਹੋਵੇ ਇੱਕ ਮਿਕਦਾਰ ਕਿੰਨਾ ਖਾਣਾ ਕਿੰਨਾ ਨਹੀਂ, ਹੈ ਨਾ। ਇੱਥੇ ਸੜਿਓ ਬੰਦੇ ਆ ਜਿਹੜੇ ਆਹ ਅੱਜ ਕੱਲ੍ਹ ਕ੍ਰਿਕਟਰ ਜਿਹੇ ਵੀ ਹੁੰਦੇ ਵਿਚਾਰੇ ਛੋਟੇ ਮੋਟੇ ਜਿਹੇ, ਉਹ ਵੀ ਚੱਕੀ ਫਿਰਦੇ ਆ ਆਪਣੇ ਦੇ ਨਾਲ ਨਾ ਡਾਈਟੀਸ਼ੀਅਨ ਵਗੈਰਾ। ਆਪਣੇ ਪਿੰਡਾਂ 'ਚ ਜੇ ਕੋਈ ਕਬੂਤਰਾਂ ਦੀਆਂ ਬਾਜ਼ੀਆਂ ਚਲਾਉਂਦੇ ਆ ਉਹਨਾਂ ਨੂੰ ਵੀ ਪਤਾ ਕਬੂਤਰ ਨੂੰ ਕਿੰਨੀ ਖੁਰਾਕ ਦੇਣੀ, ਉਹਨੇ ਕਿੰਨਾ ਉੜਨਾ। ਕੀ ਇਸ ਲੈਵਲ ਦੇ ਡਾਈਟੀਸ਼ੀਅਨ ਨਾਲ ਗਏ ਨਹੀਂ ਸੀ? ਜੇ ਗਏ ਸੀ ਤਾਂ ਉਹਨਾਂ ਦਾ ਕੰਮ ਕੀ ਸੀ? ਫਿਰ ਉਹਨਾਂ ਨੇ ਆਪਣਾ ਕੰਮ ਬਾਖੂਬੀ ਕੀਤਾ ਜਾਂ ਨਹੀਂ ਕੀਤਾ? ਇਹ ਚੀਜ਼ਾਂ ਕੁਝ ਨਾ ਕੁਝ ਸਵਾਲ ਤਾਂ ਬਣਦੇ ਹੀ ਆ। ਦੂਸਰੀ ਗੱਲ ਸੀਗੀ ਕਿ ਵਿਨੇਸ਼ ਫੋਗਾਟ ਪਹਿਲਾਂ ਹੀ ਉਹ ਇੱਕ ਆਪਣਾ ਜਿਹੜੀ ਉਹਦੀ ਕੈਟਾਗਰੀ ਸੀਗੀ 53 ਵਾਲੀ, ਉਹ ਤੋਂ ਥੱਲੇ ਉਹ ਖੇਡ ਰਹੀ ਸੀ। ਉਹ ਕਿਉਂ ਥੱਲੇ ਖੇਡ ਰਹੀ ਸੀ? ਉਹਦੇ ਪਿੱਛੇ ਕਿੰਨਾ ਕਹਾਣੀ ਤੰਤਰ ਸਾਰਾ ਸਿਸਟਮ ਜੋ ਹੋਇਆ, ਉਹ ਵੀ ਇੱਕ ਤਰ੍ਹਾਂ ਨਾਲ ਸੋਚਣ ਦਾ ਵਿਚਾਰਨ ਦਾ ਵਿਸ਼ਾ ਹੈਗਾ ਆ। ਕਿਉਂ ਉਸ ਕੁੜੀ ਨੂੰ ਆਪਣਾ ਜਿਹੜੀ ਕੈਟਾਗਰੀ 'ਚ ਉਹ ਪਿਛਲੇ ਓਲੰਪਿਕ ਖੇਲੀ ਆ, ਖੇਡਦੀ ਸੀ ਪਹਿਲਾਂ। ਹਾਂਜੀ, ਨਹੀਂ 53 ਸ਼ਾਇਦ, ਹਾਂਜੀ 53 'ਚ ਸੀਗੀ ਤੇ ਉਹ 50 'ਚ ਉਹਨੂੰ ਖੇਡਣਾ ਪਿਆ। ਉਹਦਾ ਕਾਰਨ ਉਹ ਕੁੜੀ ਸੀਗੀ ਜਿਹੜੀ ਅੰਤਿਮ, ਜਿਹਨੂੰ ਇਹਨਾਂ ਨੇ ਕਹਿਤਾ ਕਿ ਉਹਦੇ ਕੋਲ ਕੋਟਾ ਹੈ ਤੇ ਅਸੀਂ ਤਾਂ ਉਹਨੂੰ ਦੇ ਦੇਣਾ, ਕੋਟਾ ਪੂਰਾ ਹੋ ਗਿਆ। ਹਾਂ ਭਈ ਕੋਟਾ ਪੂਰਾ ਹੋ ਗਿਆ। ਹਾਲਾਂਕਿ ਵਿਨੇਸ਼ ਫੋਗਾਟ ਨੇ ਵੀ ਕਿਹਾ ਸੀ ਕਿ ਮੈਂ ਉਹਨਾਂ ਫੇਸ ਟੂ ਫੇਸ ਕਰ ਲੈਣੀ ਆ, ਚੈਲੰਜ ਕੀਤਾ ਸੀ ਕਿ ਜਿਹੜਾ ਜਿੱਤ ਜਾਊਗਾ ਉਹ ਚੱਲ ਜਾਊਗਾ 53 'ਚ, ਕਿਉਂਕਿ ਮੇਰੀ ਕੈਟਾਗਰੀ ਉਹ ਆ। ਪਰ ਅਸਲ ਦੇ ਵਿੱਚ ਜਿਹੜੇ ਸਾਡੇ ਫੈਡਰੇਸ਼ਨ ਦੇ ਕੁਸ਼ਤੀ ਦੇ ਜਿਹੜੇ ਸੀਗੇ ਉਹਨਾਂ ਦੇ ਜਿਹੜੇ ਰੂਲ ਪਹਿਲਾਂ ਤਾਂ ਕੁਝ ਹੋ ਰਹੇ ਸੀਗੇ, ਪਰ ਉਹਨਾਂ ਨੇ ਹੁਣ ਕਹਿ ਦਿੱਤਾ ਕਿ ਜਿਹੜਾ ਕੋਟਾ ਜਿਸ ਕੁੜੀ ਨੇ ਲਿਆ ਉਹਨੂੰ ਹੀ ਦਿੱਤਾ ਜਾਊਗਾ। ਰੂਲ ਹੀ ਕਿਤੇ ਨਾ ਕਿਤੇ ਬਦਲ ਦਿੱਤੇ ਗਏ। ਕਿਤੇ ਕਹਿ ਲਈਏ ਵੀ ਇਹ ਉਹੀ ਸਰਕਾਰ ਵਾਲਾ ਜਿਹੜਾ ਪਹਿਲਾਂ 1 ਸਾਲ ਵਿਰੋਧ ਚੱਲਦਾ ਰਿਹਾ ਆਪਸ 'ਚ, ਉਹ ਵੀ ਇਹ ਕਿਤੇ ਨਾ ਕਿਤੇ ਫੈਕਟਰ ਕੰਮ ਕੀਤਾ ਹੋਊ। ਜਿੱਦਾਂ ਪਹਿਲਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਸੀ, ਹੁਣ ਉਹਦਾ ਮੁੰਡਾ ਅੱਗੇ ਕਰਨ ਹੈ ਨਾ ਆ ਗਿਆ, ਉਹ ਸਾਰੇ ਆ ਗਏ ਨੇ। ਕਿਤੇ ਨਾ ਕਿਤੇ ਉਹ ਫੈਕਟਰ ਵੀ ਕੰਮ ਕੀਤਾ ਹੋਊ, ਜਾਂ ਉਹਨਾਂ ਨੇ ਰੰਜਿਸ਼ ਵਸ ਇਸ ਚੱਕਰ 'ਚ ਪਾਇਆ, ਜਾਂ ਫਿਰ ਉਸ ਤੋਂ ਬਾਅਦ ਤਾਂ ਕਿ ਇਹਨਾਂ ਨੂੰ ਇੰਨੀ ਤਕਲੀਫ ਝੱਲਣੀ ਪਵੇ, ਜਾਂ ਤਾਂ ਇਹ ਜਿੱਤਣ ਨਾ, ਤੇ ਜੇ ਜਿੱਤ ਦੇ ਕਰੀਬ ਪਹੁੰਚਣ ਤਾਂ ਇਹਨਾਂ ਨੂੰ ਆਹ ਅੜਚਣਾ ਵਾ। ਨਹੀਂ, ਇਹ ਤਾਂ ਬਿਲਕੁਲ ਹੈਗਾ ਹੀ ਆ ਨਾ। ਵਿਨੇਸ਼ ਫੋਗਾਟ ਨੇ ਆਪਣਾ ਇੱਕ ਟਵੀਟ ਵੀ ਕੀਤਾ ਸੀਗਾ ਮੈਨੂੰ ਲੱਗਦਾ ਅਪ੍ਰੈਲ 2024 ਦੇ ਵਿੱਚ ਹੀ, ਜਦੋਂ ਇਹਨਾਂ ਦੇ ਟ੍ਰਾਇਲ ਵਗੈਰਾ ਚੱਲਦੇ ਆ। ਉਹ ਕਹਿੰਦੀ ਸੀ ਜਾਂ ਤਾਂ ਮੈਨੂੰ ਡੋਪ ਦਾ ਵਿੱਚ ਫਸਾ ਸਕਦੇ ਆ, ਬਕਾਇਦਾ ਉਹਨੇ ਕੀਤਾ ਹੈ ਨਾ। ਕਿਤੇ ਨਾ ਕਿਤੇ ਉਹ ਇੱਕ ਮਾਨਸਿਕ ਪੀੜਾ ਤੋਂ ਤਾਂ ਗੁਜ਼ਰੇ ਰਹੀ ਸੀ ਕੁੜੀ, ਹੈ ਨਾ। ਉਹਨੂੰ ਕਿਤੇ ਨਾ ਕਿਤੇ ਪੂਰਾ ਸਿਸਟਮ ਉਹਦੇ ਖਿਲਾਫ ਚੱਲ ਰਿਹਾ ਸੀ। ਉਹਨੂੰ 53 ਚੋਂ ਪਹਿਲਾਂ ਬਾਹਰ ਕੱਢ ਦਿੱਤਾ ਗਿਆ, ਫਿਰ ਉਹਨੇ ਆਪਣਾ ਵੇਟ ਥੱਲੇ ਲਿਆ ਕੇ ਕਿਸ ਤਰ੍ਹਾਂ ਉਹਨੇ ਉਹ ਟ੍ਰਾਇਲ ਸਾਰੇ ਫਿਨਿਸ਼ ਕਰਕੇ 50 ਦੇ ਵਿੱਚ ਆਪਣੀ ਜਗ੍ਹਾ ਬਣਾਈ। ਤੇ ਜਗ੍ਹਾ ਬਣਾ ਕੇ ਉਹਨੇ ਜਿਹੜੀ ਕੁੜੀ ਕਦੀ ਹਾਰੀ ਨਹੀਂ, ਪਿਛਲੇ 82 ਮੈਚਾਂ ਤੋਂ ਉਹ ਜਾਪਾਨ ਦਾ ਜਿਹੜਾ ਪਹਿਲਵਾਨ ਸੀ ਉਹ ਸੀ ਜਿਹੜੀ, ਹਾਂ ਉਹ ਹਾਰੀ ਨਹੀਂ ਸੀ, ਹੈ ਨਾ, ਠੀਕ ਆ ਨਾ। ਪਿਛਲੇ 4 ਓਲੰਪਿਕ 'ਚ ਉਹ ਜਿੱਤੀ ਹੋਈ 골ਡ ਮੈਡਲਿਸਟ ਕੁੜੀ, ਉਹਨੂੰ ਉਹਨੇ ਹਰਾ ਦਿੱਤਾ। ਤੇ ਕੋਈ ਮੈਚ ਪਿਛਲਾ ਵੀ ਇਹਨੇ
ਹਾਰਿਆ ਨਹੀਂ ਹਨਾ। ਤੇ ਅੱਗੇ ਜਿਹੜੀ ਕੁੜੀ ਨੇ ਤਾਂ ਫਾਈਨਲ ਸੀਗੀ ਉਹਨੂੰ ਇਹ ਪਹਿਲਾਂ ਹੀ 2-3 ਵਾਰੀ ਹਰਾ ਚੁੱਕੀ ਆ ਕਿਤੇ ਨਾ ਕਿਤੇ, ਕਦੀ ਏਸ਼ੀਆ 'ਚ ਜਾਂ ਕਿਤੇ ਵੀ ਜਿਹੜੇ ਮੈਚ ਵਗੈਰਾ ਹੁੰਦੇ। ਸੋ ਕਿਤੇ ਨਾ ਕਿਤੇ 골ਡ ਦੀ ਹੱਕਦਾਰ ਉਹ ਸੀਗੀ। ਸੋ ਕਿਤੇ ਨਾ ਕਿਤੇ ਉਹਦਾ ਸਿਸਟਮ ਜਾਂ ਕਹਿ ਲਓ ਕਿ ਉਹਦੀ ਡਾਈਟ ਦਾ ਚੱਕਰ ਹੋ ਗਿਆ। ਤਾਂ ਮੈਨੂੰ ਇੱਦਾਂ ਲੱਗਦਾ ਕਿ ਜਿਹੜੇ ਨਾਲ ਗਏ ਉਹ ਆ, ਜਿਹੜੀ ਟੀਮ ਗਈ ਆ, ਉਹਨਾਂ ਦੇ ਡਾਈਟੀਸ਼ੀਅਨਸ ਵਗੈਰਾ, ਉਹਨਾਂ ਦਾ ਕਿਤੇ ਨਾ ਕਿਤੇ ਇਹਦੇ ਵਿੱਚ ਰੋਲ ਜ਼ਰੂਰ ਸੀਗਾ ਕਿ ਉਹ ਪੂਰਾ ਵਾਚ ਆਊਟ ਕਰਦੇ ਕਿੰਨਾ ਖਾਣਾ ਕਿੰਨਾ ਨਹੀਂ, ਹੈ ਨਾ। ਮੈਨੂੰ ਇੱਦਾਂ ਲੱਗਦਾ ਜੇ ਕੋਈ ਐਡਾ ਲੈਵਲ ਦਾ ਖਿਡਾਰੀ ਆ ਉਹਨੂੰ ਇੰਨੀ ਕੁ ਤਾਂ ਇੱਕ ਸੇਵਾ ਮੁਹੱਈਆ ਜ਼ਰੂਰ ਹੋਣੀ ਚਾਹੀਦੀ ਸੀ ਨਾ। ਇੱਥੇ ਜਵਾਬਦੇਹੀ ਹੁਣ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਜਿੰਨੇ ਡਾਈਟੀਸ਼ੀਅਨ ਜਾਂ ਫਿਜ਼ੀਓਥੈਰੇਪਿਸਟ ਸਾਰੀ ਟੀਮ ਇੱਕ ਵੱਡੀ ਜਾਂਦੀ ਹੈ, ਕਹਿੰਦੇ ਏਮਸ ਦੇ ਡਾਕਟਰ ਉਹਨਾਂ ਦੇ ਨਾਲ ਗਏ ਹੋਏ ਸੀ, ਉਹਨਾਂ ਨੇ ਅਧਿਕਾਰਤ ਬਿਆਨ ਵੀ ਦਿੱਤਾ ਹੈ ਬਾਅਦ ਚੋਂ। ਪਰ ਕੀ ਲੱਗਦਾ ਇੱਥੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਹੁਣ ਇਸ ਸਾਰੇ ਤੋਂ ਬਾਅਦ? ਜਦੋਂ ਕੰਮ ਹੋ ਹੀ ਗਿਆ ਫਿਰ ਕਿਸੇ ਦੀ ਤਾਂ ਜਵਾਬਦੇਹੀ ਹੋਣੀ ਬਣਦੀ ਹੈ ਨਾ। ਜੇ ਪੋਗਾਟ ਨੇ ਜ਼ਿਆਦਾ ਖਾਧਾ ਉਸ ਨੂੰ ਖਾਣ ਕਿਉਂ ਦਿੱਤਾ ਗਿਆ? ਕਿ ਇਹ ਸਾਰੇ ਪ੍ਰਬੰਧ ਪਹਿਲਾਂ ਕੀਤੇ ਜਾਂਦੇ ਨੇ ਕਿ ਕਦੋਂ ਕੀ ਖਾਣਾ ਹੈ, ਕਿਵੇਂ ਕਰਨਾ ਹੈ, ਜਦੋਂ ਭਾਰ ਤੋਲ ਹੋਣਾ ਹੈ ਉਸ ਸਮੇਂ ਤੱਕ ਕਿ ਕਿੰਨੀ ਕੈਲਰੀਜ਼ ਬਰਨ ਹੋ ਚੁੱਕੀਆਂ ਹੋਣ, ਇਹ ਸਾਰਾ ਨਿਰਧਾਰਤ ਹੁੰਦਾ ਹੈ। ਪਰ ਹੁਣ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤੇ ਭਾਰਤ ਸਰਕਾਰ ਨੂੰ ਜਾਂ ਗੇਮਸ ਦੀ ਜਿਹੜੀ ਅਥਾਰਟੀਜ਼ ਨੇ ਉਹਨਾਂ ਨੂੰ ਕੋਈ ਜਵਾਬਦੇਹੀ ਤੈਅ ਕਰਨੀ ਚਾਹੀਦੀ ਜਾਂ ਅੱਗੇ ਵਾਸਤੇ ਕੋਈ ਸਖਤ ਰੂਲ ਬਣਾਉਣੇ ਚਾਹੀਦੇ ਨੇ? ਦੇਖੋ, ਜਵਾਬਦੇਹੀ ਤਾਂ ਇਹਦੇ ਵਿੱਚ ਸਿੱਧੀ ਡਾਈਟੀਸ਼ੀਅਨਸ ਦੀ ਹੈਗੀ ਆ ਨਾ। ਜਿਹੜੇ ਬੰਦਿਆਂ ਨੇ ਇਹ ਤੈਅ ਕਰਨਾ ਉਹਨੇ ਕਿੰਨਾ ਖਾਣਾ ਕਿੰਨਾ ਨਹੀਂ, ਉਹ ਬੰਦੇ ਉੱਥੇ ਸੀਗੇ ਜਾਂ ਗੈਰ ਹਾਜ਼ਰ ਸੀ, ਜਾਂ ਜਿਹੜਾ ਐਥਲੀਟ ਸੀ ਉਹ ਆਪਣਾ ਆਪ ਹੀ ਦੇਖ ਰਿਹਾ ਸੀਗਾ। ਇਹ ਤਾਂ ਉਹ ਜਿਹੜੀ ਟੀਮ ਨਾਲ ਗਈ ਉਹ ਬਾਖੂਬੀ ਦੱਸ ਸਕਦੀ ਆ। ਬਟ ਜਿਹੜੇ 올림픽 ਦੇ ਰੂਲ ਹੈਗੇ ਉਹ ਤਾਂ ਇਹੀ ਕਹਿੰਦੇ ਆ ਜੇ ਤੁਹਾਡਾ ਭਾਰ ਵੱਧ ਗਿਆ ਤਾਂ ਅਸੀਂ ਉਹਨੂੰ ਮੈਚ ਨਹੀਂ ਖੇਲਣ ਦੇ ਸਕਦੇ। ਪਰ ਜਿਹੜਾ ਉਹਨਾਂ ਦਾ ਇੱਕ ਰੂਲ ਆ, ਜਿਹੜਾ ਮੈਚ ਉਹਨੇ ਭਾਰ ਦੇ ਵਿੱਚ ਖੇਡਿਆ ਜਿਹਦੇ 'ਚ ਉਹ ਸਿਲਵਰ ਜਿੱਤੀ ਆ, ਉਹ ਤਾਂ ਕਿਤੇ ਨਾ ਕਿਤੇ ਉਹਦਾ ਹੱਕ ਬਣਦਾ ਹੀ ਆ, ਜ਼ਰੂਰ ਬਣਦਾ ਆ। ਤੇ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਆਪਣੇ ਜਿਹੜੇ ਵਿਸ਼ਵ ਗੁਰੂ ਹੈਗੇ ਆ ਜਿਹੜੇ, ਉਹਨਾਂ ਨੂੰ ਤਾਂ ਜ਼ਰੂਰ ਕਿਤੇ ਨਾ ਕਿਤੇ ਜਾ ਕੇ ਉੱਥੇ ਰੌਲਾ ਪਾਉਣਾ ਚਾਹੀਦਾ ਬਈ ਜਿਹੜਾ ਮੈਚ ਉਹਨੇ ਜਿੱਤਿਆ ਆ ਉਹ ਤਾਂ ਜਿਹੜੇ ਰੂਲ ਆ ਉਹ ਚੇਂਜ ਕਰਨੇ ਚਾਹੀਦੇ ਆ, ਕਰਕੇ ਉਹਨੂੰ ਐਟਲੀਸਟ ਜਿਹੜਾ ਚਾਂਦੀ ਦਾ ਤਗਮਾ ਉਹ ਤਾਂ ਜ਼ਰੂਰ ਉਹਨੂੰ ਮਿਲਣਾ ਚਾਹੀਦਾ। ਮੈਨੂੰ ਲੱਗਦਾ ਜਿੰਨੇ ਵੀ ਐਥਲੀਟ ਆ ਵਰਲਡ ਦੇ ਜਾਂ ਆਪਣੇ ਇੰਡੀਆ ਦੇ ਵੀ, ਇੰਡੀਆ ਬਹੁਤ ਤਕੜੀ ਪਾਵਰ ਆ, ਇਹਨਾਂ ਨੂੰ ਪੂਰਾ ਪ੍ਰੈਸ਼ਰ ਕਰਨਾ ਚਾਹੀਦਾ ਆ ਕਿ ਵੀ ਹਾਂ ਵੀ ਉਹਨੇ ਆਹ ਚੀਜ਼ ਤਾਂ ਜਿੱਤੀ ਆ, ਉਹ ਮਿਲਣਾ ਚਾਹੀਦਾ ਆ। ਬਾਕੀ ਖਾਮੀਆਂ ਕਿੱਥੇ ਹੋਈਆਂ, ਡਾਈਟ ਦੇ ਵਿੱਚ ਕੀ ਚੱਕਰ ਹੋਇਆ, ਕਿਹੜੀ ਟੀਮ ਸੀ, ਕਿਹੜੇ ਡਾਈਟੀਸ਼ੀਅਨ ਨਾਲ ਸੀ, ਉਹਨਾਂ ਨੇ ਕਿੱਥੇ ਕੁਤਾਹੀ ਕੀਤੀ ਆ, ਹਾਂ ਉਹ ਜਾਂਚ ਦਾ ਵਿਸ਼ਾ ਹੈਗਾ ਆ, ਉਹ ਜ਼ਰੂਰ ਕਰਨਾ ਚਾਹੀਦਾ ਤਾਂ ਗੱਲ। ਸੋ ਅੰਤ ਦੇ ਵਿੱਚ ਜਿਹੜੀ ਖੇਡ ਸਪਿਰਿਟ ਹੈ ਇਸ ਤੇ ਜ਼ਰਾ ਇੱਕ ਜਵਾਬ ਜ਼ਰੂਰ ਤੁਹਾਡੇ ਤੋਂ ਚਾਹੂੰਗਾ ਕਿ ਭਾਰਤ ਦੇ ਵਿੱਚ ਇੰਨੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਗਿਣਤੀ ਦੇ 4 ਮੈਡਲ ਆਉਣ ਤਾਂ ਅਸੀਂ ਕਿੱਥੇ ਕਿ ਦੇਖਦੇ ਹਾਂ ਭਾਰਤੀ ਸਪੋਰਟਸ ਕਲਚਰ ਨੂੰ ਖੜਾ ਹੋਇਆ? ਦੇਖੋ, ਮੈਂ ਤਾਂ ਭਾਰਤੀ ਜਿਹੜਾ ਸਪੋਰਟ ਕਲਚਰ ਤੇ ਭਾਰਤ ਦੀ ਜਿਹੜੀ ਪੜ੍ਹਾਈ ਆ ਇੱਕੋ ਚੀਜ਼ ਨਾਲ ਦੇਖਦਾ। ਚਾਹੇ ਕੋਈ ਖੇਡਾਂ 'ਚ ਵਿਚਾਰਾ ਜਾਂਦਾ ਆ, ਮਿਡਲ ਕਲਾਸ ਬੰਦਾ ਜਾਂਦਾ ਆ, ਕੋਈ ਜਿਹੜਾ ਪਹਿਲੇ ਹੀ ਖਰਾ ਉਹ ਤਾਂ ਜਾਂਦਾ ਹੀ ਨਹੀਂਗਾ, ਜਾਂ ਕੋਈ ਪੜ੍ਹਾਈ ਵੱਲੋਂ ਪਹਿਲਾਂ ਜਾਂਦਾ, ਉਹਦਾ ਇੱਕੋ ਹੀ ਏਮ ਹੁੰਦਾ ਸਰਕਾਰੀ ਨੌਕਰੀ ਮਿਲ ਜਾਏ। ਜੇ ਤਾਂ ਬੰਦੇ ਨੂੰ ਪੜ੍ਹਾਈ ਪੜ੍ਹਦੇ ਨੂੰ ਵੀ 25-26 ਸਾਲ ਜਾਂ 30 ਸਾਲ ਤੇ ਕੋਈ ਜੌਬ ਮਿਲ ਜਾਂਦੀ ਆ, ਜਾਂ ਕੋਈ ਗੇਮ ਖੇਡਦੇ ਨੂੰ ਕੋਈ ਜੌਬ ਮਿਲ ਜਾਂਦੀ ਆ ਸਰਕਾਰੀ, ਫੇਰ ਤਾਂ ਉਹ ਕੰਟੀਨਿਊ ਕਰ ਲੈਂਦਾ ਆ। ਨਹੀਂ ਤਾਂ ਅਗਲਾ ਵਿਚਾਰਾ ਆਪਣਾ ਕੰਮ ਕਾਰ ਛੱਡ ਕੇ ਮਿਹਨਤ ਮਜ਼ਦੂਰੀ ਜਾਂ ਰੋਟੀ ਵੱਲੋਂ ਚੱਲ ਜਾਂਦਾ। ਇੰਡੀਆ ਦੀ ਤਰਾਸਦੀ ਇਹੀ ਆ। ਮੈਂ ਆਪਣੇ ਪਿੰਡਾਂ 'ਚ ਵੀ ਇੱਥੇ ਬਹੁਤ ਤਗੜੇ ਖਿਡਾਰੀ ਦੇਖੇ ਆ ਜਿਹੜੇ ਆਪਣੇ ਹਾਲਾਤਾਂ ਨਾਲ ਨਾ ਲੜ ਸਕੇ, ਗਰੀਬੀ ਨਾਲ ਜਾਂ ਆਰਥਿਕਤਾ ਨਾਲ, ਉਹ ਵਿਚਾਰੇ ਬਾਅਦ 'ਚ ਛੋਟਾ ਮੋਟਾ ਕੰਮ ਕਰ ਲੱਗ ਪੈਂਦੇ ਆ। ਟੌਪ ਦੇ ਖਿਡਾਰੀ। ਸੋ ਖਿਡਾਰੀ ਪੰਜਾਬ ਦੇ ਵਿੱਚ ਜਾਂ ਕਹਿ ਲਓ ਕਿ ਪੂਰੇ ਇੰਡੀਆ 'ਚ ਵੀ ਹੈਗੇ ਆ, ਪਰ ਉਹਨਾਂ ਨੂੰ ਜੋ ਇੱਕ ਮੁੱਢਲੀ ਸਹੀ ਸਹਾਇਤਾ ਚਾਹੀਦੀ ਆ ਜੋ ਉਹ ਦਿੱਤੀ ਨਹੀਂ ਜਾਂਦੀ ਹੈਗੀ। ਸੋ ਜਿਹਦੀ ਵਜ੍ਹਾ ਕਰਕੇ ਬਹੁਤ ਸਾਰਾ ਟੈਲੈਂਟ ਆ ਜਿਹੜਾ ਰੋਲਾ ਹੀ ਜਾਂਦਾ ਮੈਨੂੰ ਲੱਗਦਾ। ਜੀ, ਬਹੁਤ ਧੰਨਵਾਦ ਸਮਾਂ ਦੇਣ ਹਾਂਜੀ, ਥੈਂਕ ਸੋ ਇਹ ਸਨ ਸਾਡੇ ਨਾਲ ਬਾਈ ਮਨਦੀਪ ਸਿੰਘ ਹੁਣੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਵਿਨੇਸ਼ ਪੋਗਾਟ ਦੇ ਨਾਲ ਜੋ ਹੋਇਆ ਉਸ ਦੇ ਵਿੱਚ ਕਿਹਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ, ਕਿਵੇਂ ਇਹ ਸਾਰਾ ਕੁਝ ਵਾਪਰਿਆ ਹੈ। ਉਸੇ ਦੇ ਬਾਅਦ ਗੱਲਬਾਤ ਸਪੋਰਟਸ ਕਲਚਰ ਦੀ ਵੀ ਹੋਈ ਹੈ ਕਿ ਕਿਸ ਤਰੀਕੇ ਦਾ ਖੇਡਾਂ ਦਾ ਕਲਚਰ ਹੈ ਭਾਰਤ ਦੇ ਵਿੱਚ ਤੇ ਉਸ ਤੇ ਕੰਮ ਕਿਵੇਂ ਹੁੰਦਾ ਹੈ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV।